ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜਿਓ ਖਬਰ ਆਪ ਚੈਨਲ ਦੇ ਨਾਲ ਤੇ ਇਸ ਚੈਨਲ ਦੇ ਜ਼ਰੀਏ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹੁੰਦੇ ਆ। ਤੁਹਾਡੇ ਨਾਲ ਕਈ ਸਟੋਰੀਆਂ ਸਾਂਝੀਆਂ ਕਰ ਲਈਆਂ। ਅੱਜ ਅਸੀਂ ਸਰਸਾ ਹਰਿਆਣਾ ਦੇ ਵਿੱਚ ਤੇ ਇੱਕ ਮੈਰਿਜ ਪੈਲੇਸ ਦੇ ਵਿੱਚ ਅਸੀਂ ਆਏ ਆ ਤੇ ਬਜ਼ੁਰਗ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਪਾਕਿਸਤਾਨ ਦੇ ਵਿੱਚੋਂ ਕਿੱਥੋਂ ਆਏ ਤੇ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਏ ਸੀਗੇ। ਸਾਡੇ ਨਾਲ ਬੇਬੇ ਬਖਸ਼ੀਸ਼ ਕੌਰ ਆ। ਸਤਿ ਸ਼੍ਰੀ ਅਕਾਲ ਬੇਬੇ ਜੀ। ਸਤਿ ਸ੍ਰੀ ਅਕਾਲ ਜੀ। ਬੇਬੇ ਜੀ ਕਿਹੜਾ ਪਿੰਡ ਸੀ ਪਾਕਿਸਤਾਨ 'ਚ ਆਪਣਾ? ਮਾਨਦੀਪੁਰ ਜੀ ਸਾਡਾ। ਇਹਦਾ ਜ਼ਿਲ੍ਹਾ ਕਸੂਰ ਜਾਂ ਕਿਹੜਾ ਕਸੂਰ ਸੀ? ਨਹੀਂ, ਹਾਂਜੀ, ਤਹਿਸੀਲ ਜੂਨੀਆ। ਅੱਛਾ। ਹਾਂਜੀ। ਤੇ ਕਿੱਡਾ ਕੁ ਵੱਡਾ ਪਿੰਡ ਸੀ ਇਹ? ਪਿੰਡ ਸਾਡਾ ਛੋਟਾ ਜਿਹਾ ਸੀ ਪਿੰਡ। ਅੱਛਾ। ਮੇਰੇ ਦਾਦੇ ਦੇ ਨਾਂ ਸੀ। ਛੋਟਾ ਜਿਹਾ ਤੇ ਉਹਨੇ ਕਿਸ਼ਾਰ ਸਿੰਘ ਦਾ ਕੋਟ ਵੱਜਦਾ ਸੀ। ਅੱਛਾ ਜੀ। ਤੇ ਮੁਸਲਮਾਨ ਸੀ, ਥੋੜੇ ਜਿਹੇ ਘਰ ਹਿੰਦੂਆਂ ਦੇ ਸੀ। ਉੱਥੇ ਬੈਠੇ ਤੇ ਉਂਝ ਹੋਰ ਜੱਟਾਂ ਦੇ ਘਰ ਕੋਈ ਨਹੀਂ ਸੀ, ਆਪਣਾ ਹੀ ਘਰ ਸੀ। ਕੋਟ ਇਹਨੇ ਮੇਰੇ ਦਾਦੇ ਜੀ ਦੇ ਨਾਂ ਵੱਜਦੇ। ਤੁਹਾਡੀ ਉਦੋਂ ਉਮਰ ਕਿੰਨੀ ਕੁ ਸੀਗੀ? ਮੇਰੀ ਉਦੋਂ ਉਮਰ ਹੋਵੇਗੀ 10-12 ਸਾਲ ਸ਼ਾਇਦ। ਅੱਛਾ, ਸੁਰਤ ਪੂਰੀ ਜੇ ਉਦੋਂ ਦਾ ਮਾਹੌਲ? ਹਾਂ, ਮੈਨੂੰ ਸੁਰਤ ਪੂਰੀ ਹੈ। ਅੱਛਾ ਜੀ। ਹਾਂਜੀ। ਤੇ ਸਕੂਲ ਵਗੈਰਾ ਗਏ ਕਿਤੇ ਕਿ ਨਹੀਂ ਤੁਸੀਂ? ਨਾ, ਸਕੂਲ ਕੋ ਨਹੀਂ ਗਏ। ਮੈਂ ਥੋੜਾ ਜਿਹਾ ਪੜ੍ਹੀ ਨਾ, ਉਦੋਂ ਰੌਲਾ ਪੈ ਗਿਆ। ਅੱਛਾ। ਤੇ ਉਦੋਂ ਸੀ ਉਰਦੂ। ਉਹ ਫਿਰ ਇੱਧਰ ਆ ਕੇ ਫਿਰ ਨਹੀਂ ਪੜ੍ਹੀ। ਫਿਰ ਉਦੋਂ ਬਾਅਦ ਫਿਰ ਆ ਪੰਜਾਬੀ ਅੱਛਾ ਜੀ ਪੜ੍ਹੀ ਹੈ ਗੁਰਦੁਆਰੇ। ਤੁਸੀਂ ਉੱਥੇ ਖੇਡਦੇ ਮਲਦੇ ਹੋਵੋਗੇ ਤੇ ਉੱਥੋਂ ਕੋਈ ਤੁਹਾਨੂੰ ਸਹੇਲੀਆਂ ਯਾਦ ਜੇ ਆਪਦੀਆਂ ਜਾਂ ਉਹਨਾਂ ਦੇ ਪਿਓਾਂ ਦੇ ਨਾਂ ਕੋਈ ਯਾਦ ਆ? ਹਾਂਜੀ, ਯਾਦ ਨੇ। ਕਿਹੜੇ ਸੀ? ਉਹ ਹਿੰਦੂਆਂ ਦੀਆਂ ਸਾਡੇ ਦੁਕਾਨਾਂ ਨਾਲ ਸੀ, ਉਹਨਾਂ ਦੀਆਂ ਕੁੜੀਆਂ ਸੀ। ਇੱਕ ਉਹ ਖੱਤਰੀਆਂ ਦੀਆਂ ਸੀ, ਇੱਕ ਨਾਲ ਸੱਤੀ ਸੀ ਤੇ ਇੱਕ ਨਾਲ ਮਿੱਤੋ ਸੀ। ਅੱਛਾ, ਖੱਤਰੀਆਂ ਦੀ ਕੁੜੀ ਉਹਨਾਂ ਦੇ ਪਿਓ ਦੇ ਨਾਲ। ਅੱਛਾ। ਹਾਂਜੀ। ਤੇ ਮੁਸਲਮਾਨਾਂ ਦੀਆਂ ਕੁੜੀਆਂ ਕੋਈ ਸਹੇਲੀਆਂ ਹੈਗੀਆਂ ਸੀ? ਹਾਂ, ਮੁਸਲਮਾਨਾਂ ਦੀਆਂ ਨਹੀਂ। ਮੁਸਲਮਾਨਾਂ ਕਰਦਾ ਦਾ ਜੀ ਸਾਨੂੰ ਜਾਣ ਨਹੀਂ ਸੀ ਦੇਣਾ। ਅੱਛਾ। ਹਾਂ, ਉਹ ਨਹੀਂ ਸੀ ਤੇ ਨਹੀਂ। ਬਸ ਇਹ ਜੋ ਸਾਡੇ ਹਿੰਦੂਆਂ ਦੇ ਘਰ ਬੈਠੇ ਸੀ, ਉਹਨਾਂ ਦੀਆਂ 3-4 ਕੁੜੀਆਂ ਆਈਆਂ ਸੀ। ਘਰ ਹੀ ਵਰਤਦੇ ਸੀ ਵੀ ਇਸ ਤਰ੍ਹਾਂ ਜਿਵੇਂ ਆ ਵਿਆਹ ਹੁੰਦੇ ਸੀ, ਬਚਾ ਦਿੰਦੇ ਸੀ ਪੱਟੀਆਂ ਤੇ ਉਹਨੇ ਪੱਟੀਆਂ ਤੇ ਰੋਟੀਆਂ ਖਵਾ ਦੇਣੀਆਂ। ਪੱਟੀਆਂ ਬਰਾਤ ਆਉਣੀ, ਉਹ ਮੰਜੀਆਂ ਵਿਛਾ ਕੇ ਬਾਹ ਦੇਣਾ। ਇਸ ਤਰ੍ਹਾਂ ਪਹਿਲੇ ਸਹੂਲਤਾਂ ਹੁੰਦੀਆਂ ਹੀ ਕੋਈ ਸੀ। ਮੰਜੀਆਂ ਦੇ ਬਾਹ ਦੇਣੇ ਨਾ, ਪਲੇਟਾਂ ਅੱਡੇ ਕੌਲੇ ਹੁੰਦੇ ਸੀ, ਉਹਨਾਂ 'ਚ ਲੱਡੂਆਂ ਪਾ ਦੇਣਾ। ਅੱਛਾ ਜੀ। ਲੱਡੂ ਦੇ ਦੇਣੇ। ਬਸ ਹੁਣ ਤਾਂ ਖਾਣ ਪੀਣ ਵੇਖੋ, ਆਪਾਂ ਪੈਲਸ 'ਚ ਬੈਠੇ ਕਿੰਨਾ ਖਾਣ ਪੀਣ ਆ। ਹਾਂ, ਵਾਧੂ ਖਾਣ। ਉਦੋਂ ਤਾਂ ਕਿੱਥੇ ਇੰਨਾ ਹੋਣਾ ਨਾ, ਉਦੋਂ ਕੋਈ ਨਹੀਂ ਸੀ। ਉਦੋਂ ਸਿੱਧਾ ਹਿਸਾਬ ਸੀ, ਉਦੋਂ ਕੋਈ ਨਹੀਂ। ਲੱਡੂ ਜਲੇਬੀਆਂ ਪਾਉਂਦੇ ਹੋਣਗੇ? ਹਾਂ, ਬਸ ਲੱਡੂ ਜਲੇਬੀਆਂ ਜਾਂ ਬਾਲੂਸ਼ਾਹ ਜਾਂ ਮੱਠੀ, ਇਹਨਾਂ ਕੋ ਬਣਦਾ। ਤੇ ਤੁਸੀਂ ਕੁੜੀਆਂ ਰਲ ਮਿਲ ਕੇ ਖੇਡਦੀਆਂ ਸੀ ਕੁੱਤੀਆਂ ਜਾਂ ਕੋਈ ਚਰਖੇ ਕੱਤਣੇ? ਹਾਂਜੀ, ਗੁੱਡੀਆਂ ਖੇਡਣਾ, ਚਰਖੇ ਕੱਤਣੇ। ਗੁੱਡੀਆਂ ਦੇ ਕੋਠੇ ਕੱਚੇ ਬਣਾਉਣੇ, ਇੱਟਾਂ ਧਰ ਕੇ ਉਹਨਾਂ 'ਚ ਗੁੱਡੀਆਂ ਨੂੰ ਬਾਉਣਾ, ਉਹਨਾਂ ਦੇ ਵਿਆਹ ਕਰਨੇ। ਹੈਂ, ਨਿੱਕੇ ਨਿੱਕੇ ਰੋਟੀਆਂ ਪਕਾਉਣੀਆਂ। ਅੱਛਾ। ਸਬਜ਼ੀ ਰਿੰਨਣੀ। ਹਾਂਜੀ। ਉਹ ਫਿਰ ਨਿੱਕੇ ਗੁੱਡੇ ਚੋਖੇ ਬੜੇ ਬਣਾਉਣੇ, ਉਹ ਬਰਾਤ ਆਉਣੀ। ਅੱਛਾ। ਹਾਂ, ਫਿਰ ਉਵੇਂ ਜਿਵੇਂ ਵੇਖਣਾ ਨਾ ਬੱਚਿਆਂ ਨੇ ਉਹ ਵੀ ਕਰਦੇ। ਉਹਨਾਂ ਦੇ ਫੇਰੇ ਕਰਨੇ, ਫਿਰ ਤੋਰਨਾ। ਮੈਂ ਇਹ ਖੇਡਾਂ ਨਿੱਕੀਆਂ ਨਾ ਉਦੋਂ ਬੜੀਆਂ ਚੱਲਦੀਆਂ ਸੀ। ਜਾਂ ਖੇਡਦੇ ਸੀ ਲੁਕਣ ਮਟਾਈ ਖੇਡਣੀ, ਜਾਂ ਤੁਹਾਨੂੰ ਉਹ ਆਉਂਦੀ ਸੱਚੀ ਚੋਚੇ ਜਿਹੀ ਮੀਂਹ ਪੈਣਾ ਤੇ ਬੜੀ ਬਾਰਿਸ਼ ਹੋ ਜਾਣੀ ਨਾ, ਤੇ ਕੁੜੀਆਂ ਨੇ ਸੱਦ ਲੈਣਾ ਇੱਕ ਦਿਨ, ਆ ਜਾਓ ਖੇਡੋ। ਵਿੱਚ ਹੀ ਬੱਚੇ ਵੱਡੇ ਸੁਣ ਤਾਂ ਲੋਕੀ ਬੱਚੇ ਜਾਣ ਨਹੀਂ ਦਿੰਦੇ। ਲੜਕੇ ਨਹੀਂ ਜਾਣ ਦਿੰਦੇ। ਉਹ ਵੱਡੇ ਸਾਡੇ ਨਾਲ ਹੀ ਖੇਡਦੇ ਸੀ। ਉਦੋਂ ਕੋਈ ਜਿੱਦਾਂ ਨਹੀਂ ਸੀ, ਪਰਹੇਜ ਨਹੀਂ ਸੀ ਕਰਦੇ ਵੀ ਮੁੰਡੇ ਕੁੜੀਆਂ ਦਾ ਕੋਈ ਐਸਾ ਰੋਕ ਟੋਕ ਨਹੀਂ ਸੀ? ਨਾ, ਰੋਕ ਟੋਕ ਕੋਈ ਸੀ। ਬੱਚੇ ਨਾਲ ਪੜ੍ਹਨੇ, ਬੇਟੀਆਂ ਭਰਾ ਨਾਲ, ਤੇ ਉਹ ਲਕੀਰਾਂ ਮਾਰ ਕੇ ਉਹਨੂੰ ਕੱਢਣਾ। ਜਦੋਂ ਉਹਨਾਂ ਵੀ ਗਿਣਨੀਆਂ ਤੇ ਅਸਾਂ ਵੀ ਗਿਣਨੀਆਂ, ਜਿਹਦੀਆਂ ਜਾ ਰਹੀਆਂ ਹੋਣੀਆਂ ਉਹਨੂੰ ਬਾਲਿਆ ਨਾ ਆਉਣਾ, ਉਹਨੂੰ ਲੁਕਣ ਮਟਾਈ ਖੇਡਣੀ, ਅੱਖਾਂ ਬੰਨ੍ਹ ਕੇ ਉਹਨੂੰ ਲਈ ਫਿਰਨਾ। ਸਾਨੂੰ ਫੜ। ਉਹ ਅੱਖਾਂ ਬੰਦੀਆਂ ਨਾਲ ਕਿਵੇਂ ਫੜੀ? ਚਰਖੇ ਕੱਤਦੀਆਂ ਹੁੰਦੀਆਂ? ਹਾਂ, ਚਰਖੇ ਕੱਤਦੀਆਂ ਸੀ। ਚਰਖੇ ਤੋਂ ਬਹੁਤ ਨਾ ਸ਼ਾਮ ਨੂੰ ਇਕੱਠੇ ਕਰਦੇ ਨੇ। ਅੱਛਾ ਜੀ। ਇਕੱਠੇ ਕਰਕੇ ਤੇ ਇੱਕ ਘਰ ਦੇ ਘਰ ਨਾ ਭੰਡਾਰ ਰੱਖਣਾ। ਅੱਛਾ ਜੀ। ਭੰਡਾਰ ਦੇਣਾ, ਉਹ ਉੱਥੇ ਸਾਰੇ ਰਾਤ ਇਕੱਠੇ ਕਰਕੇ ਤੇ ਰਾਤ ਕੁੜੀਆਂ ਨੇ ਇੱਕ ਦੂਜੇ ਸੱਦ ਕੇ ਚਲੀਆਂ ਜਾਣਾ ਤੇ ਉੱਥੇ ਕੱਤਣਾ। ਸਵੇਰੇ 4 ਵਜੇ ਉੱਠਣਾ ਤੇ ਰੋਟੀ ਜਾਣੀ, ਜਿਹਦੀ ਪਹਿਲੋਂ ਜਾਣੀ ਉਹ ਬਾਦਸ਼ਾਹ ਪਿੱਛੇ ਜਾਣੀ, ਵਜ਼ੀਰ, ਇਸ ਤਰ੍ਹਾਂ ਗਿਣੀ ਜਾਣਾ। ਤੁਸੀਂ ਇਕੱਠੀਆਂ ਹੋ ਕੇ ਜਿੱਥੇ ਖੇਡਦੀਆਂ ਉੱਥੇ ਰੋਟੀ ਉਹਨਾਂ ਦੇ ਘਰੋਂ ਜਾਂਦੀ ਸੀ? ਨਾ, ਰੋਟੀ ਘਰੋਂ ਕਰੀ ਜਾਣੀ ਰੋਟੀ। ਉਹ ਰੋਟੀ ਖਾ ਕੇ ਫਿਰ ਜਿਹੜੀ ਪਹਿਲੋਂ ਕੱਤਣਾ ਉਹਨੂੰ ਕੱਤਣ ਨਾ ਦੇਣਾ, ਉਹਨੂੰ ਆਖਣਾ ਤੈਨੂੰ ਲਾ ਦਿਆਂਗੇ। ਅੜੇ ਕੋ ਮੁਰਦਾ ਜਿਹਾ ਬਣਾ ਲੈਣਾ, ਉਹ ਸਾਹਮਣੇ ਉਹਦੇ ਚਰਖੇ ਤੇ ਲਾ ਦੇਣਾ ਤੇ ਉਹਨਾਂ ਆਖਣਾ ਲੈ ਅਸੀਂ ਚਰਦੀਆਂ। ਫਿਰ ਕੁੜੀਆਂ ਡਾਉਣਾ ਇਹਨਾਂ ਚਰਖਾ, ਜਿਹੜੀ ਪਹਿਲੋਂ ਕੱਤੇਗੀ ਉਹਨੂੰ ਲੱਗੇਗਾ।
ਹਾਂਜੀ ਇਸ ਤਰ੍ਹਾਂ ਸੀ ਉਦੋਂ ਖੇਡਾਂ। ਆਹ ਜਿਹੜੀ ਖੇਡਾਂ ਨੇ ਕੋਈ ਖੇਡਾਂ ਹੁਣ ਚੰਗੀਆਂ ਨੇ ਕਿ ਉਦੋਂ ਚੰਗੀਆਂ ਸੀ? ਖੇਡਾਂ ਉਦੋਂ ਚੰਗੀਆਂ ਸੀ, ਉਦੋਂ ਪਰਹੇਜ਼ ਨਹੀਂ ਸੀ। ਕੋਈ ਰਾਤ ਦੇ ਅੱਧੀ ਰਾਤ ਚਲਾ ਜਾਏ, ਕੋਈ ਤੀਜੇ ਚਲੇ ਜਾਏ। ਹੁਣ ਤੇ ਇਹ ਖੇਡਾਂ ਨਹੀਂ, ਹਿਸਾਬ ਲਾ ਕੋਈ ਕੁੜੀ ਕਰਦਾ ਹੀ ਨਹੀਂ ਕਿਸੇ ਪਾਸੇ। ਤੇ ਸਮਾਂ ਉਹ ਚੰਗਾ ਸੀ ਕਿ ਹੁਣ ਚੰਗਾ? ਉਹ ਸਮਾਂ ਚੰਗਾ ਸੀ। ਕਿਵੇਂ? ਜਿਹੜਾ ਗਿਆ ਚਲਾ ਸਾਡੇ ਟਾਈਮ ਤੇ। ਅੱਛਾ। ਹਾਂ, ਉਹਦੇ ਤੇ ਕੋਈ ਪਰਹੇਜ਼ ਨਹੀਂ ਸੀ, ਉਹਦੇ ਤੇ ਕੁਛ ਨਹੀਂ ਸੀ। ਉਹਦੇ ਸੀ ਇਸ ਤਰ੍ਹਾਂ ਚੜੀ ਤੇ ਲੋਕ ਗੁਨਾਹ ਕਰਦੇ ਨਹੀਂ ਸੀ। ਵਧੀਆ ਸੀ, ਭੋਲੇ ਭਾਲੇ ਲੋਕ। ਤੇ ਜਿਹੜੇ ਹੁਣ ਕੱਪੜੇ ਕੁੜੀਆਂ ਪਾਉਂਦੀਆਂ ਨੇ ਅੱਜ ਕੱਲ ਉਹ ਕੀ ਉਹ ਸਹੀ ਨੇ ਕਿ ਉਦੋਂ ਕੁੜੀਆਂ ਕਿਵੇਂ ਰਹਿੰਦੀਆਂ ਸੀ? ਉਦੋਂ ਵੀ ਇਹਨਾਂ ਬਣ ਠਣ ਕੇ ਰਹਿੰਦੀਆਂ ਸੀ ਨਾ? ਕੁੜੀਆਂ ਨੇ ਉਦੋਂ ਧੋਤੇ ਧਾਤੇ ਪਾਉਣੇ ਐਡਾ ਜਿਵੇਂ ਹੁਣ ਕੁੜੀਆਂ ਸਿਰ ਖੋਲੀ ਫਿਰਦੀਆਂ ਨੇ ਤੇ ਪਾਈ ਫਿਰਦੇ ਰਹਿੰਦੇ ਲੂਗੇ। ਉਹ ਕੋਈ ਨਹੀਂ ਸੀ। ਸੂਟ ਹਾਂਜੀ ਹਾਂਜੀ, ਸਿੰਪਲ ਜੋ ਮਾਂ ਪਿਓ ਨੇ ਬਣਾ ਦੇਣਾ ਜੋ ਮਾਂ ਪਿਓ ਬਣਾਤਾ ਨਾ, ਕੁੜੀਆਂ ਉਹ ਪਾ ਲੈਣ। ਹਾਂ, ਹੁਣ ਮਾਹੌਲ ਜ਼ਿਆਦਾ ਖਰਾਬ ਹੋ ਗਿਆ ਸਮਝਦੇ ਹੋ? ਹੁਣ ਜ਼ਿਆਦਾ ਹੁਣ ਤਾਂ ਬਹੁਤ ਖਰਾਬ। ਹੁਣ ਤਾਂ ਵੇਖੋ ਅੱਗੇ ਮਾਪਿਆਂ ਨੂੰ ਲੋਕ ਸੰਭਾਲਦੇ ਸੀ, ਹੁਣ ਆਪਸ ਵਿੱਚ ਉਹ ਮਾਇੰਡ ਵਿੱਚ ਤੁਰਦੇ। ਮਾਪੇ ਕਿਤੇ ਫਿਰਦੇ ਧੱਕੇ ਖਾਂਦੇ ਤੇ ਪੁੱਤਰ ਕਿਤੇ ਖਾਂਦੇ ਫਿਰਦੇ। ਉਦੋਂ ਬਹੁਤ ਮਾਪਿਆਂ ਦਾ ਡਰ ਹੁੰਦਾ ਸੀ ਬੱਚਿਆਂ ਨੂੰ। ਸਮਾਂ ਖਰਾਬ ਹੋਇਆ ਤੁਹਾਡੇ ਹਿਸਾਬ ਨਾਲ? ਮੇਰੇ ਹਿਸਾਬ ਨਾਲ ਤਾਂ ਸਮਾਂ ਖਰਾਬ ਹੈ। ਪਿਛਲਾ ਸਮਾਂ ਨਹੀਂ, ਉਹ ਬਹੁਤ ਹੀ ਚੰਗਾ ਸੀ ਪਿਛਲਾ। ਤੁਸੀਂ ਡਰਦੀਆਂ ਹੁੰਦੀਆਂ ਸੀ ਆਪਦੇ ਮਾਪੇ? ਹਾਂਜੀ। ਤੁਸੀਂ ਡਰਦੇ ਸੀ ਆਪਦੇ ਮਾਪੇ? ਹਾਂਜੀ। ਉਹਦੀ ਗੱਲਬਾਤ ਸੁਣਾਓ ਹਾਂ, ਜਦੋਂ ਤੁਸੀਂ ਨਿੱਕੇ ਸੀ, ਜਦੋਂ ਨਿਕਲੇ ਉਧਰੋਂ ਤੁਸੀਂ। ਹਾਂਜੀ। 1947 ਚ। ਹਾਂਜੀ। ਕਿਵੇਂ ਨਿਕਲੇ? ਕਿਵੇਂ ਤੁਹਾਡਾ ਪਰਿਵਾਰ? ਬੜੇ ਔਖੇ ਨਿਕਲੇ। ਜਿੰਨਾ ਗੱਡੀਆਂ ਜੋ ਕੇ ਸਮਾਨ ਲੱਗਿਆ, ਕਿਉਂ ਉਦੋਂ ਆਹ ਚੀਜ਼ਾਂ ਕੋਈ ਨਹੀਂ ਸੀ ਨਾ। ਉਦੋਂ ਟਰੈਕਟਰ ਟਰਾਲੀਆਂ ਨਹੀਂ ਸੀ। ਹਾਂ, ਗੱਡੇ ਸੀ। ਗੱਡਿਆਂ ਨੇ ਬਲਦ ਜੋਏ ਤੇ ਉੱਤੇ ਚੀਜ਼ਾਂ ਲੱਗ ਲਈਆਂ। ਮੀਂਹ ਆ ਕੇ ਲਿਆਣੀ ਬੜਾ ਪਿਆ। ਉੱਥੇ ਆਟੋ ਫਸ ਗਈ ਨਾਗਾਂ ਨਾਲ ਪੇਸ਼ਾ। ਉਹ ਜਿਹੜੇ ਮੁਸਲਮਾਨ ਸੀ ਨਾ ਇਹਨਾਂ ਦੇ ਲਿਆਣੀ ਦੇ, ਉਹਨਾਂ ਵਾਲਾ ਕਰ ਦਿੱਤਾ। ਹਾਇਰ ਖੋਲ ਦਿੱਤੇ। ਉੱਥੇ ਲੋਕ ਬਹੁਤ। ਅੱਛਾ ਅੱਛਾ। ਲੋਕੀ ਭੱਜ ਭੁੱਜ ਕੇ। ਕਮਾਦ ਸੀ ਉਦੋਂ। ਕਮਾਦਾਂ ਤੁਸੀਂ ਜਥੇ ਦੇ ਨਾਲ ਸੀ? ਹੈ, ਤੁਸੀਂ ਨਾਲ ਸੀ ਜਥੇ ਦੇ? ਹਾਂ, ਜਥੇ ਦੇ ਨਾਲ। ਮੇਰੇ ਮਾਪੇ ਨਾਲ ਸੀ ਨਾ। ਮਾਪੇ ਮੇਰੇ ਨਾਲ ਸੀ। ਤੁਸੀਂ ਆਪਦੀ ਅੱਖੀਂ ਵੇਖਿਆ ਉਹ? ਹਾਂ, ਅੱਖੀਂ ਵੇਖਿਆ। ਜਦੋਂ ਗੋਲੀ ਚੱਲੀ, ਮਾਂ ਨੇ ਪੁੱਤਰ ਨਹੀਂ ਸੰਭਾਲਿਆ, ਪੁੱਤਰ ਨੇ ਮਾਂ ਨਹੀਂ ਸੰਭਾਲੀ। ਲੋਕੀ ਆਪੋ ਆਪ ਲੈ ਕੇ ਭੱਜ ਉੱਠੇ। ਫਿਰ ਕਮਾਦ ਸੀ, ਕਮਾਦ ਵਿੱਚ ਲੋਕੀ ਵੜੇ। ਫਿਰ ਉਦੋਂ ਪਿੱਛੇ ਮਿੰਟਰੀ ਆ ਗਈ ਇੱਧਰ ਹਿੰਦੂਆਂ ਦੀ। ਫਿਰ ਉੱਥੇ ਮੁਕਾਬਲਾ ਸ਼ੁਰੂ ਹੋ ਗਿਆ। ਫਿਰ ਗੱਡੀ ਆਈ, ਗੱਡੀ ਦੇ ਵਿੱਚ ਉਧਰੋਂ ਕੱਢ ਕੇ ਲਿਆਈ ਸੀ। ਲੜਕੀਆਂ ਕੀ ਰਹਿ ਗਈਆਂ ਨੇ ਸਿੱਖਾਂ ਦੀ ਉਧਰ। ਕਈ ਆ ਗਏ, ਕਈ ਉੱਥੇ ਬੜੇ ਵੰਡੇ ਗਏ ਪਰਿਵਾਰ। ਕਈ ਬੱਚੇ ਉਧਰ ਰਹਿ ਗਏ, ਕਿਸੇ ਦਾ ਮਾਂ ਪਿਓ ਉਧਰ ਰਹਿ ਗਿਆ। ਜਿਹੜੇ ਬੱਚੇ ਸੀ ਨਾ, ਲੜਕੀਆਂ, ਉਹਨਾਂ ਨੇ ਉਹ ਲਕੋਲ ਕੂਲੀਆਂ ਨਹੀਂ ਆਉਣ ਦਿੱਤੀਆਂ। ਉਹਨਾਂ ਛੱਡਦੀਆਂ, ਫਿਰ ਉਹਨਾਂ ਨੂੰ ਸੰਭਾਲਣ ਲਈ ਹੋ ਗਈ। ਅੱਛਾ ਅੱਛਾ। ਹਾਂਜੀ। ਬੜਾ ਨੁਕਸਾਨ ਹੋਇਆ ਉਦੋਂ? ਬਹੁਤ ਨੁਕਸਾਨ, ਬਹੁਤ ਨੁਕਸਾਨ। ਲਾਗੇ ਦੇ ਪਿੰਡ ਕਿਹੜੇ ਸੀ ਤੁਹਾਡੇ ਪਿੰਡ ਦੇ ਲਾਗੇ? ਸਾਡੇ ਪਿੰਡ ਦੇ 12 ਟਿੱਬੀਆਂ ਵੱਜਦੀਆਂ ਸੀ। ਹਾਂ। ਵੀਰ ਸਾਲੀ, ਬੁੱਧੋ ਕੇ, ਗੱਜਣ ਸਾਲੀ, ਭਾਗੋ ਕੇ ਤੇ ਮਾਮ ਦਿੱਤਾ। ਇਹ ਟਿੱਬੀਆਂ ਨਾਲ ਸੀ। ਤੇ ਕੋਈ ਨੰਬਰਦਾਰ ਦਾ ਨਾਂ ਚੇਤੇ? ਜੋ ਉੱਥੋਂ ਦੇ ਨੰਬਰਦਾਰ ਉਦੋਂ ਹੁੰਦੇ ਸੀ, ਕੋਈ ਵੱਡੇ ਜੈਲਦਾਰ ਦਾ, ਕਿਸੇ ਸਰਦਾਰ ਦਾ? ਨੰਬਰਦਾਰ ਮੇਰਾ ਪਾਪਾ ਸੀ। ਅੱਛਾ ਜੀ। ਉਹਦੇ ਨਾਲ ਦਲੀਪ ਸਿੰਘ ਸੀ। ਅੱਛਾ ਜੀ। ਮਾਮਦੀਪੁਰ ਦੇ? ਮਾਮਦੀਪੁਰ ਦੇ। ਤੇ ਜਿਹੜਾ ਹੈਗਾ ਸੀ ਜੈਲਦਾਰ, ਉਹ ਵੀ ਮਾਮਦੀਪੁਰ ਦਾ ਸੀ। ਉਹਦੇ ਨਾਲ ਜਾਗਰ ਸਿੰਘ ਸੀ। ਜਿਵੇਂ ਹੁਣ ਤਾਂ ਦੁਕਾਨਾਂ ਪਿੰਡਾਂ 'ਚ ਬਹੁਤ ਹੋ ਗਈਆਂ, ਉਦੋਂ ਵੀ ਕੋਈ ਹੱਟੀ ਹੁੰਦੀ ਸੀ ਕਿ ਨਹੀਂ? ਦੁਕਾਨਾਂ ਹੁੰਦੀਆਂ, ਸੱਟੀਆਂ ਹੁੰਦੀਆਂ ਸੀ। ਹੁਣ ਤਾਂ ਬਾਜ਼ਾਰਾਂ ਮਾ ਕੋ ਬਾਜ਼ਾਰ ਲੱਗਦੇ ਨਾ। ਉਦੋਂ ਇੱਕ ਦੁਕਾਨ ਉੱਥੇ ਹੋ ਗਈ, ਉੱਥੇ ਹੋ ਗਈ, ਉੱਥੇ ਹੋ ਗਈ ਦੁਕਾਨ। ਤੁਸੀਂ ਜਾਂਦੇ ਸੀ ਉੱਥੋਂ ਕੋਈ ਚੀਜ਼ ਖਾਣ? ਅਸੀਂ ਜਾਂਦੇ ਸਾਰੇ, ਰੇਵੜੀਆਂ ਖਰੀਦਦੇ ਸਾਂ। ਅੱਛਾ। ਰੇਵੜੀਆਂ ਲਿਆਉਣੀਆਂ, ਟਾਂਗਰ ਲਿਆਉਣੀਆਂ, ਗੁੜ ਦਾ ਜਿਹੜਾ ਹੋਣਾ। ਗੁੜ ਦਾ ਟਾਂਗਰ? ਹਾਂ। ਕਿਹਦੀ ਹੱਟੀ ਸੀ ਉਹ? ਉਹ ਹੱਟੀ ਸੀ ਲਟਕਣ ਦੀ। ਅੱਛਾ, ਲਟਕਣ ਸੀ। ਬੱਚੇ ਨੂੰ ਨਿੱਕਾ ਨਾ ਖਾਦੇ, ਵੱਡਾ ਤਾਂ ਕੋ ਹੋਵੇਗਾ। ਅੱਛਾ। ਲਟਕਣ ਦੀ ਹੱਟੀ ਤੇ ਜਾਣਾ। ਉਦੋਂ ਝੁੰਗਾ ਵੀ ਦੇ ਦਿੰਦੇ ਹੁੰਦੇ ਸੀ, ਅੱਜ ਕੱਲ ਤਾਂ ਦਿੰਦੇ ਨਹੀਂ। ਉਹ ਝੁੰਗਾ ਮੰਗੀਦਾ ਸੀ। ਹਾਂ। ਅਸੀਂ ਨਾ ਲੈ ਕੇ ਚੀਜ਼, ਫਿਰ ਆਖਣਾ ਝੁੰਗਾ ਦੇ, ਉਹਨੇ ਮੁੱਠ ਭਰ ਕੇ ਫਿਰ ਪਾ ਦੇ। ਉਦੋਂ ਵੇਖੋ, ਅੱਜ ਕੱਲ ਨਹੀਂ ਦਿੰਦੇ ਲੋਕ ਨਾ। ਅੱਜ ਕੱਲ ਤਾਂ ਪੂਰੀ ਚੀਜ਼ ਨਹੀਂ ਦਿੰਦੇ। ਪੂਰੀ ਚੀਜ਼ ਨਹੀਂ ਦਿੰਦੇ। ਉਹਦੇ ਚੋਂ ਵੀ ਉਹਨਾਂ ਨੇ ਰੱਖੀ ਹੁੰਦੀ ਹੈ। ਹਾਂਜੀ। ਉਹ ਸਮੇਂ ਵਰਗਾ ਸਮਾਂ ਨਹੀਂ ਆਉਂਦਾ। ਹੁਣ ਜਿਵੇਂ ਜਿਵੇਂ ਬੱਚੇ ਆਵੇਗਾ ਨਾ ਬੇਟੇ, ਉਵੇਂ ਵਿਗੜਦਾ ਹੀ ਜਾਂਦਾ। ਕੁਛ ਹੋਰ ਦਾ ਤਾਂ ਹੀ ਬੜੀਆਂ ਕੁੜੀਆਂ ਮੁੰਡੇ ਸਭ ਤੁਰੇ ਫਿਰਦੇ ਸੀ। ਕੋਈ ਐਸੀ ਗੱਲ ਕੋਈ ਨਹੀਂ ਸੀ। ਨਾਲ ਲੁਕਣ ਮਟਾਈ ਏਡੇ ਏਡੇ ਖੇਡਦੇ ਫਿਰਦੇ ਸੀ। ਨਾ ਮਾਪਿਆਂ ਨੂੰ ਵਿਚਾਰ, ਨਾ ਕੁੜੀਆਂ ਮੁੰਡਿਆਂ ਦਾ ਕੋਈ। ਤੇ ਤੁਹਾਡੇ ਹਿਸਾਬ ਨਾਲ ਇਹ ਵਿਗੜਿਆ ਕਿਵੇਂ ਆ ਸਮਾਂ? ਟੈਲੀਵਿਜ਼ਨ ਆਉਣ ਨਾਲ ਕਿ ਮੋਬਾਈਲ ਆਉਣ ਨਾਲ? ਨਾ, ਇਹ ਮੋਬਾਈਲ ਫੜ ਕੇ ਵਿਗੜੀ। ਹਾਂ, ਮੋਬਾਈਲ ਨਾਲ ਉਧਰ ਕੁੜੀਆਂ ਕੰਮ ਕੀਤੀ ਜਾਂਦੀਆਂ, ਉਧਰ ਮੁੰਡੇ ਕੀਤੀ ਜਾਂਦੇ। ਇਹ ਸਾਰਾ ਦਿਨ ਐ ਟੱਚ ਜਿਹਾ ਕਰੀ ਜਾਂਦੇ? ਸਾਰਾ ਦਿਨ। ਉਹ ਕਿਸੇ ਮਾਪਿਆਂ ਨੂੰ ਪਤਾ ਲੱਗਦਾ ਕਿ ਕਿੱਧਰ ਤੁਰਿਆ ਜਾਂਦਾ। ਹਾਂਜੀ। ਇੱਧਰ ਆ ਕੇ ਮਾਹੌਲ ਜ਼ਿਆਦਾ ਵਿਗੜ ਗਿਆ।
ਉਹਨੂੰ ਵੀ ਕੋਈ ਨਹੀਂ ਸੀ। ਪਹਿਲਾਂ ਬੱਚੇ ਮਾਪਿਓ ਕੋਲੇ ਬਹਿੰਦੇ ਸੀ, ਉਹਨਾਂ ਦੀ ਸੇਵਾ ਪਾਣੀ ਕਰਦੇ ਸੀ, ਹੁਣ ਫੋਨ 'ਚ ਹੀ ਲੱਗੇ ਰਹਿੰਦੇ ਆ। ਨਾ ਨਾ ਹੁਣ ਬੱਚੇ ਪੁੱਛਦੇ ਨਹੀਂ, ਉਹ ਬਸ ਇੱਕ ਮੋਬਾਈਲ ਹੈਗਾ, ਉਹਦੇ ਨਾਲ ਨੱਪੀ ਨੰਬਰ ਕੱਢੀ ਜਾਂਦੇ ਨੇ। ਉਦੋਂ ਵੀ ਇਹ ਸੀ, ਹੁਣ ਥਾਂ ਕੁੜੀਆਂ ਸੁਣ ਲਓ, ਫਲਾਣੀ ਇੱਥੇ ਗਈ ਜੀ, ਫਲਾਣੀ ਇੱਥੇ। ਉਦੋਂ ਕੋਈ ਨਹੀਂ ਸੀ, ਉਦੋਂ ਤਾਂ ਕਿਸੇ ਸੁਪਨੇ 'ਚ ਸੁਣਿਆ ਹੀ ਕਦੇ ਨਹੀਂ ਸੀ, ਤੇ ਹੁਣ ਤੇ ਇੱਥੇ ਥਾਂ ਸੁਣਦੀਆਂ ਪਈ। ਤੇ ਜੇ ਤੁਹਾਨੂੰ ਹੁਣ ਮਾਮਦੀਪੁਰ ਛੱਡ ਕੇ ਆਈਏ ਤਾਂ ਉਹਦਾ ਘਰ ਲੱਭ ਲਓਗੇ? ਮੈਂ ਲੱਭ ਲਾਂਗੀ। ਕਿਹੜੇ ਪਾਸੇ ਸੀ ਦੱਸੋ, ਉਹਦੇ ਲਾਗੇ ਲਾਗੇ ਕੀ ਸੀ? ਉਹਦੇ ਲਾਗੇ ਸਾਡੀਆਂ 3 ਵੇਲੀਆਂ ਸੀ, ਮੇਰੇ ਚਾਚੇ ਬਾਬੇ 3 ਸੀ। ਕੋਈ ਨਾਂ ਕੀ, ਉਹ ਨਾਮ ਦੱਸੋ ਉਹਨਾਂ ਦੇ? ਉਹਨਾਂ ਦੇ ਨਾਂ, ਇੱਕ ਦੇ ਨਾਂ ਹੈਗਾ ਸੀ ਪ੍ਰਤਾਪ ਸਿੰਘ, ਇੱਕ ਦੇ ਨਾਂ ਹੈਗਾ ਸੀ ਸਜਾਨ ਸਿੰਘ, ਤੇ ਮੇਰੇ ਪਾਪੇ ਦੇ ਨਾਂ ਦਲੀਪ ਸਿੰਘ। 3 ਭਰਾ ਸੀ। ਤੇ ਘਰ ਕਿਵੇਂ ਲੱਭੋਗੇ ਹੁਣ? ਘਰ ਅਜੇ ਸਾਡੇ ਖਲੇ ਨੇ। ਅੱਛਾ ਜੀ। ਅਜੇ ਖਲੇ ਨੇ, ਮੇਰਾ ਵੀਰ ਗਿਆ ਹੈ ਡੀਸੀ, ਅੱਛਾ ਜੀ। ਆਉਂਦਾ ਉਵੇਂ ਖਲੇ ਨੇ, ਪਰ ਉਹ ਖਰਾਬ ਸਾਰੇ ਹੋ ਗਏ। ਤੁਹਾਡਾ ਭਰਾ ਡੀਸੀ ਲੱਗਾ ਹੈ? ਆ ਡੀਸੀ ਕੀ ਨਾਮ ਉਹਨਾਂ ਦਾ, ਕਿੱਥੇ ਲੱਗੇ ਸੀ? ਉਹ ਥਾਂ ਬਦਲਦੇ ਰਹੇ ਨੇ। ਅੱਛਾ ਜੀ। ਸੰਗਰੂਰ ਵੀ ਰਹੇ ਨੇ, ਸਮਰਾਲੇ ਵੀ ਰਹੇ ਨੇ, ਇੱਥੇ ਮੁਕਤਸਰ ਵੀ ਰਹੇ ਨੇ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਫਲਵੰਤ ਸਿੰਘ। ਪਲਵੰਤ ਸਿੰਘ। ਹਾਂ। ਅੱਛਾ ਅੱਛਾ। ਮਾਤਾ ਜਿਵੇਂ ਹੁਣ ਰੁਪਈਏ ਚੱਲਦੇ ਆ, ਹਾਂ ਆਪਣੇ ਕੋਲ ਪੈਸੇ ਹੁੰਦੇ ਆ, ਹਾਂ। ਨੋਟ ਹੋ ਗਿਆ 100 ਦਾ, ਹੋ ਗਿਆ 50 ਦਾ, ਹੋ ਗਿਆ, ਉਦੋਂ ਕੀ ਚੱਲਦਾ ਸੀ? ਉਹ ਚੱਲਦੇ ਸੀ ਚਾਂਦੀ ਦੇ, ਰੁਪਈਆ ਹੋਣਾ ਚਾਂਦੀ ਦਾ, ਤੇ ਸਿੱਕਾ ਜਿਹੜਾ ਦੂਜਾ ਹੋਣਾ ਨਾ ਜਿਸ ਜੀ ਦਾ, ਉਹ ਦੁਆਨੀਆਂ ਚੁਆਨੀਆਂ। ਉਹ ਮੈਨੂੰ ਆਖਿਆ ਤੈਨੂੰ ਲਈ ਆਉਂਦੀ, ਤੈਨੂੰ ਸਾਰ ਕੇ ਵਿਖਾ ਲੈਂਦੀ। ਅੱਛਾ, ਘਰੇ ਪਈਆਂ? ਹਾਂ ਮਾਤਾ ਸਾਂਭੀਆਂ ਆਈਆਂ ਨੇ। ਸਾਂਭੀਆਂ ਨੇ। ਹਾਂ, ਚੁਆਨੀਆਂ ਦੁਆਨੀਆਂ ਆਨੇ, ਤੇ ਜਿਹੜੇ ਪੈਸੇ ਸੀ ਨਾ ਉਹਨਾਂ ਨੂੰ ਮੋਰੀ ਹੋਣੀ। ਅੱਛਾ ਜੀ। ਤੇ ਉਹ ਪੈਸੇ ਪਹਿਲੋਂ ਸੀ ਜਦੋਂ ਉਹਨੂੰ ਮਲਕਾਂ ਦਾ ਰਾਜ, ਉਹ ਪੈਸਾ ਮੋਟਾ। ਅੱਛਾ ਜੀ। ਉਹ ਵੀ ਮੈਨੂੰ ਯਾਦ ਹੈ, ਸਾਡੇ ਮੇਰੀ ਸਮਾਲਾ 'ਚ ਚੱਲਦੇ ਸੀ। ਉਦੋਂ ਬਾਅਦ ਫਿਰ ਤੇ ਸਿੱਕਾ ਸਾਰਾ ਹੀ ਬਦਲ ਗਿਆ। ਕੋਈ ਮੇਲੇ ਵਗੈਰਾ ਲੱਗਦੇ ਕਿ ਮੇਲੇ ਤੇ ਗਏ ਤੁਸੀਂ ਉਦੋਂ? ਮੇਲੇ ਸਾਡੇ ਦਾਦਾ ਜੀ ਜਾਣ ਨਹੀਂ ਸੀ ਜਾਂਦੇ। ਅੱਛਾ ਜੀ। ਪਿੰਡ 'ਚ ਲੱਗਦਾ ਸੀ ਕੋਈ ਮੇਲਾ? ਨਹੀਂ, ਸਾਡੇ ਪਾਸੇ ਤੇ ਸੀ ਨਹੀਂ, 10ਵੇਂ ਪਾਤਸ਼ਾਹ ਦਾ ਗੁਰਦੁਆਰਾ। ਅੱਛਾ ਜੀ। ਉੱਥੇ ਲੱਗਦੇ ਸੀ ਵਿਸਾਖੀ ਵਾਲੇ। ਸਾਡੇ ਦਾਦਾ ਜੀ ਨਹੀਂ ਸੀ ਜਾਣਦੇ। ਉਹ ਤੁਸੀਂ ਉੱਜੜ ਕੇ ਆਏ ਹੋ ਹਾਂਜੀ। ਤੇ ਕਿੱਥੇ ਆ ਕੇ ਬੈਠੇ? ਅਸੀਂ ਉਦੋਂ ਆ ਕੇ ਬੈਠੇ ਆ ਬਾਸਰ ਕੀ। ਅੱਛਾ ਜੀ। ਬਾਸਰ ਕੀ ਸੀ ਮੇਰੀ ਚਾਚੀ ਦੀ ਭੈਣ, ਉਹਨਾਂ ਦੇ ਘਰ ਅਸੀਂ ਮਹੀਨਾ ਡੇਢ ਰਹੇ ਆ। ਅੱਛਾ ਅੱਛਾ। ਉਦੋਂ ਬਾਅਦ ਫਿਰ ਅਸੀਂ ਆ ਗਏ ਇੱਥੇ, ਕੀ ਸੀ ਪਿੰਡ ਦਾ ਨਾਂ ਬਾਬਾ ਦਾ, ਫਿਰੋਜ਼ਪੁਰ ਆਏ। ਫਿਰੋਜ਼ਪੁਰੋਂ ਫਿਰ ਸਾਡੇ ਉਹ ਜਾਇਦਾਰ ਲੱਗੇ ਨਾ ਨਾਂ ਪਿਆ ਸੀ। ਹਾਂਜੀ ਹਾਂਜੀ। ਉਹ ਜਾਇਦਾਰ ਨੇ ਇੱਥੇ ਸੰਮੀ ਵਾਲੀ ਲਾਟ ਕਰਾਈ ਮੁਕਤਸਰ ਦੇ ਨਾਲ। ਅੱਛਾ, ਸੰਮੇ ਵਾਲੀ ਹੈਗੀ। ਹਾਂ, ਉਹਨਾਂ ਫਿਰ ਸਾਨੂੰ ਆਖਿਆ ਤੁਹਾਡੀ ਲਾਟ ਇੱਥੇ ਕਰਾਵਾਂਗੇ, ਤੁਸੀਂ ਆ ਜਾਓ। ਫਿਰ ਸਾਡੀ ਉੱਥੇ ਲਾਟ ਹੋਈ, ਵਿਆਹ ਮੇਰੇ ਸੰਮੇ ਵਾਲੀ ਹੋਇਆ। ਅੱਛਾ ਅੱਛਾ। ਇਹ ਸਨ ਮਾਤਾ ਬਖਸ਼ੀਸ਼ ਕੌਰ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ। ਪੈਲਸ ਦੇ ਵਿੱਚ ਬੈਠੇ ਸੀਗੇ, ਰਿਸ਼ਤੇਦਾਰੀ ਤੇ ਵਿਆਹ ਦੇ ਵਿੱਚ ਆਏ ਆ, ਤਾਂ ਮੈਨੂੰ ਲੱਗਾ ਕਿ ਮਾਤਾ ਜੀ ਦੇ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ, ਕਿਉਂਕਿ ਕਾਫੀ ਬਜ਼ੁਰਗ ਨੇ ਤੇ ਪਾਕਿਸਤਾਨ ਦਾ ਇਹਨਾਂ ਦਾ ਜਨਮ ਹੋਊਗਾ। ਉਹਨਾਂ ਨੇ ਆਪਦੀਆਂ ਸਾਰੀਆਂ ਘਟਨਾਵਾਂ ਦੱਸੀਆਂ, ਉਹਨਾਂ ਦੱਸਿਆ ਕਿ ਉਹ ਸਮਾਂ ਕਿੱਡਾ ਵਧੀਆ ਸੀਗਾ, ਕਿਵੇਂ ਉਹ ਖੇਡਦੇ ਸੀਗੇ। ਅੱਜ ਦੇ ਸਮੇਂ ਦੇ ਨਾਲ ਉਹਨਾਂ ਨੇ ਜਦੋਂ ਮਿਲਾਨ ਕੀਤਾ ਕਿ ਅੱਜ ਦਾ ਸਮਾਂ ਜਿਹੜਾ ਖਰਾਬ ਆ, ਜਿਸ ਵੀ ਬਜ਼ੁਰਗ ਨਾਲ ਗੱਲ ਕਰੀ ਦੀ ਉਹ ਇਹੀ ਕਹਿੰਦਾ ਕਿ ਉਹ ਸਮੇਂ ਚੰਗੇ ਸੀਗੇ। ਵਾਕਈ ਉਹ ਸਮੇਂ ਚੰਗੇ ਸੀ, ਕਿਉਂਕਿ ਉਦੋਂ ਪਿਆਰ ਸੱਚੇ ਸੀਗੇ, ਕੋਠੇ ਕੱਚੇ ਸੀਗੇ। ਹੁਣ ਜਿਵੇਂ ਜਿਵੇਂ ਕੋਠੇ ਪੱਕੇ ਹੋ ਗਏ, ਉਵੇਂ ਉਵੇਂ ਲੋਕ ਜਿਹੜੇ ਹੈਗੇ ਆ, ਉਹਨਾਂ ਦਾ ਪਿਆਰ ਕੱਚਾ ਹੁੰਦਾ ਹੈ, ਛੇਤੀ ਲੋਕ ਲੜ ਪੈਂਦੇ ਨੇ। ਉਹਨਾਂ ਦੇ ਵਿੱਚ ਜਿਹੜਾ ਹੈਗਾ ਸਹਿਣ ਸ਼ਕਤੀ ਦੀ ਭਾਵਨਾ ਜਿਹੜੀ ਖਤਮ ਹੋ ਗਈ ਹੈ। ਇਸੇ ਤਰ੍ਹਾਂ ਤੁਸੀਂ ਸਾਡੀਆਂ ਗੱਲਾਂ ਜਿਹੜੀਆਂ ਬਾਤਾਂ ਅਸੀਂ ਬਜ਼ੁਰਗਾਂ ਨਾਲ ਕਰਦੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਮੈਨੂੰ ਆਸ ਆ ਕਿ ਤੁਹਾਨੂੰ ਇਹ ਐਪੀਸੋਡ ਸਾਡਾ ਚੰਗਾ ਲੱਗਿਆ ਹੋਊਗਾ।